ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈਗੀ, ਉਹ ਆਪਣੇ ਤੇਜ਼ ਪੱਤਰ ਜਿਹੜੇ ਹੁੰਦੇ ਤੇਜ਼ ਪੱਤਰ, ਉਹ ਤੁਸੀਂ ਉਹਨੇ 2-3 ਮੂੰਹਾਂ ਪਾ ਕੇ ਉਹ ਹੌਲੀ ਹੌਲੀ ਆਪਣੇ ਚੂਸੀ ਗਏ, ਉਹਦੇ ਨਾਲ ਠੀਕ ਹੋ ਜੂਗੀ ਜੀ ਸਾਰੀ। ਨਹੀਂ ਤਾਂ ਆਪਣੇ 2 ਲੌਂਗ ਮੂੰਹਾਂ ਪਾ ਕੇ ਹੌਲੀ ਹੌਲੀ 2 ਲੌਂਗ ਪਾ ਲਏ, 1 ਅੱਧੀ ਇਲਾਇਚੀ ਪਾ ਲਈ, ਉਹ ਆਪਣੇ ਉਹ ਚੂਸੀ ਗਏ, ਮੂੰਹਾਂ ਪਾ ਕੇ ਚੱਬੀ ਗਏ ਹੌਲੀ ਹੌਲੀ, ਉਹਦੇ ਨਾਲ ਸਾਰੀ ਠੀਕ ਹੋ ਜੂਗੀ। ਨਹੀਂ ਤਾਂ ਜਿਹੜੀ ਮਲੱਠੀ ਹੁੰਦੀ ਹੈ, ਮਲੱਠੀ ਦੀ ਗੱਠੀ ਪਾ ਕੇ ਮੂੰਹਾਂ ਤੁਸੀਂ ਚੂਸ ਕਰਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਆਪਣੇ ਸੁੰਡ ਤੇ ਜਾਇਫਲ, ਤੁਲਸੀ, ਸਫੇਦ ਇਲਾਇਚੀ, ਇਹ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ। ਕੁੱਟ ਪੀਸ ਕੇ ਇਹਨਾਂ ਨੂੰ ਅੱਧਾ ਚਮਚਾ ਤੁਸੀਂ ਮੂੰਹਾਂ ਪਾ ਕੇ ਆਪਣੇ ਉਹ ਲੈ ਚੂਸੀ ਗਏ। ਜਾਂ ਫਿਰ ਤੁਸੀਂ ਆਪਣੇ ਨਿੰਬੂ ਦੇ ਪਾਣੀ ਦੇ ਇਹਦੇ ਵਿੱਚ ਗਲਾਸ ਲੈ ਕੇ ਪਾਣੀ ਅੱਧਾ ਨਿੰਬੂ ਛੁੱਟ ਕੇ ਉਹਦੇ ਕੋਲੀਆਂ ਕਰ ਸਕਦੇ ਹੈਗੇ, ਉਹਦੇ ਨਾਲ ਵੀ ਠੀਕ ਰਹੂਗੀ ਤੁਹਾਨੂੰ। ਜਾਂ ਫਿਰ ਨਹੀਂ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਉਹ ਤੇ ਥੋੜ੍ਹੀ ਜਿਹੀ ਅਦਰਕ ਦੀ ਗੱਠੀ, ਇਹ ਪਾਣੀ ਮੈਂ ਉਬਾਲ ਕੇ ਐਨ ਚੰਗੀ ਤਰ੍ਹਾਂ 10 ਕੁ ਮਿੰਟ ਉਬਾਲ ਕੇ ਉਹ ਪਾਣੀ ਨਾਲ ਤੁਸੀਂ ਕੋਲੀਆਂ ਕਰੀ ਚੱਲੋ, ਉਹਦੇ ਨਾਲ ਵੀ ਸਾਰੀ ਆਪਣੇ ਹੋ ਜੂਗੀ। ਜੇ ਤੁਹਾਨੂੰ ਲੱਗਦਾ ਵੀ ਕਬਜ਼ ਹੈਗੀ, ਟੱਟੀ ਨਹੀਂ ਆਉਂਦੀ ਹੈਗੀ, ਉਹਦੇ ਨਾਲ ਵੀ ਹੋ ਜਾਂਦਾ ਜੀ ਫਰਕ। ਉਹਦੇ ਨਾਲ ਵੀ ਬੈਡ ਸਮੈਲ ਲੱਗ ਜਾਂਦੀ, ਮੂੰਹ 'ਚ ਆਉਣ ਜਾਂਦਾ, ਸੜ ਪੈ ਜਾਂਦਾ। ਉਹਦੇ ਵਾਸਤੇ ਤੁਸੀਂ ਲੈਣਾ ਹੈਗਾ ਆਪਣੇ ਕੈਸਟਰ ਆਇਲ, ਅਰੰਡੀ ਦਾ ਤੇਲ ਜਿਹਨੂੰ ਕਹਿੰਦੇ ਹੈਗੇ, ਉਹ ਤੁਸੀਂ 2 ਚਮਚੇ ਕੋਸੇ ਦੁੱਧ ਮਾ ਪਾ ਕੇ ਉਹ ਪੀ ਲਿਓ ਰਾਤ ਨੂੰ ਸੌਣ ਲੱਗੇ। ਉਹਦੇ ਨਾਲ ਵੀ ਸਾਰੇ ਹਫ਼ਤਾ 2 ਹਫ਼ਤੇ ਆਪਣੇ ਯੂਜ਼ ਕਰੋ ਉਹਨੂੰ, ਉਹਦੇ ਨਾਲ ਵੀ ਆਪਣੇ ਠੀਕ ਹੋ ਜੂਗੀ। ਫਿਰ ਮਨੱਕੇ ਤੁਸੀਂ 5-6 ਮਨੱਕੇ ਉਹ ਤੁਸੀਂ ਰੋਜ਼ ਖਾ ਲਿਆ ਕਰੋ, 2 ਮਨੱਕੇ ਪਾ ਕੇ ਮੂੰਹਾਂ ਚੂਸੀ ਗਏ। ਜਾਂ ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਸੌਂਫ ਦਾ ਚਮਚਾ ਮੂੰਹਾਂ ਪਾ ਕੇ ਉਹੀ ਹੌਲੀ ਹੌਲੀ ਚੱਬ ਕੇ ਉਹ ਕਰਦੇ ਕਰੋ, ਕਹਿੰਦੇ ਥੋੜ੍ਹੀ ਕਬਜੀ ਦੀ ਵੀ ਸ਼ਿਕਾਇਤ ਹੈ ਜਿਹੜੀ ਦੂਰ ਹੋ ਜੂਗੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਸਿੱਕਰੀ ਹੈਗੀ, ਸਿੱਕਰੀ ਤਾਂ ਉਹਨੇ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਨਿਚੋੜ ਕੇ ਉਹ ਮਲ ਕਰੋ। ਜਾਂ ਫਿਰ ਤੁਸੀਂ ਔਲੇ ਜਿਹੜੇ ਹੁੰਦੇ ਸੁੱਕੇ ਔਲੇ, ਉਹਨਾਂ ਨੂੰ ਪਾਣੀ ਵਿੱਚ ਭਿਓ ਕੇ ਰੱਖ ਲਓ, ਮਸਲ ਕੇ ਸਵੇਰ ਨੂੰ ਐਨ ਫੁੱਲ ਜੂਗੇ, ਉਹਨੂੰ ਮਸਲ ਕੇ ਉਹਦਾ ਤਾਂ ਥੋੜ੍ਹਾ ਪੇਸਟ ਜਿਹਾ ਬਣਾ ਲਿਓ। ਉਹ ਪੇਸਟ ਲਗਾ ਕੇ ਤੁਸੀਂ ਆਪਣੇ ਫਿਰ ਸਿਰ 'ਚ ਲਗਾ ਦੇਣਾ ਉਹ ਪੇਸਟ। ਫਿਰ ਅੱਧ ਕੁ ਘੰਟੇ ਬਾਅਦ ਤੁਸੀਂ ਨਹਾ ਲਿਆ ਕਰੋ, ਉਹਦੇ ਨਾਲ ਵੀ ਹਟ ਜਾਂਦੀ ਸਿੱਕਰੀ। ਜਾਂ ਨਹੀਂ ਤਾਂ ਜਿਹੜੇ ਰੀਠੇ ਹੁੰਦੇ ਰੀਠੇ, ਉਹਨਾਂ ਦੀ ਛਿਲਕਾਂ ਤੋੜ ਕੇ ਉਹਨਾਂ ਦੀ ਛਿਲਕਾਂ ਅੱਡ ਕਰ ਦੇਣੀਆਂ ਹੈਗੀਆਂ। 1 ਚਮਚਾ ਉਹਦਾ ਛਿਲਕਾਂ ਦਾ ਪਾਊਡਰ ਜਿਹਾ ਬਣਾ ਲਓ, ਭਾਵੇਂ 1 ਚਮਚਾ ਪਾਊਡਰ ਦਾ ਅਤੇ ਪਾਣੀ ਦੇ ਵਿੱਚ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਲਓ। ਅੱਧ ਘੰਟੇ ਬਾਅਦ ਨਹਾ ਲਓ, ਉਹਦੇ ਨਾਲ ਵੀ ਸਿੱਕਰੀ ਸਾਰੀ ਦੂਰ ਹੋ ਜੂਗੀ। ਜਾਂ ਨਹੀਂ ਤਾਂ ਫਿਰ ਤੁਸੀਂ ਆਪਣੇ 100 ਗ੍ਰਾਮ ਕੋਕੋਨਟ ਆਇਲ ਲੈਣਾ ਹੈਗਾ, ਉਹਦੇ ਵਿੱਚੋਂ 2 ਗ੍ਰਾਮ ਤੁਸੀਂ 2 ਨਿੰਬੂ ਨਿਚੋੜ ਲੈਣੇ ਹੈਗੇ, ਅਤੇ ਉਹਦੇ ਵਿੱਚੋਂ 2-3 ਟਿੱਕੀਆਂ ਤੁਸੀਂ ਮੁਸ਼ਕ ਦੀਆਂ ਪਾ ਦੇਣੀਆਂ ਹੈਗੀਆਂ, ਉਹ ਤੁਸੀਂ ਲਗਾ ਲਓ, ਉਹਦੇ ਨਾਲ ਵੀ ਸਾਰੀ ਆਪਣੇ ਸਿੱਕਰੀ ਹਟ ਜੂਗੀ ਜੀ। ਨਹੀਂ ਤਾਂ ਫਿਰ ਸੈਲਸ਼ੀਅਮ ਸ਼ੈਂਪੂ ਮਿਲਦਾ ਜੀ ਬਣਿਆ ਬਣਾਇਆ, ਉਹਦੇ ਉੱਤੇ 2.5% ਲਿਖਿਆ ਹੋਊਗਾ। ਮੈਡੀਕੇਟਡ ਸ਼ੈਂਪੂ ਜਿੱਥੇ ਪਏ ਹੁੰਦੇ ਉਹਨਾਂ ਦੇ ਵਿੱਚ 2.5 ਲਿਖਿਆ ਹੋਊਗਾ। ਉਹ ਤੁਸੀਂ ਵਾਲ ਗਿੱਲੇ ਕਰਕੇ ਜਿਸ ਤਰ੍ਹਾਂ ਆਪਾਂ ਸ਼ੈਂਪੂ ਯੂਜ਼ ਕਰਦੇ ਉਸ ਤਰ੍ਹਾਂ ਲਗਾ ਕੇ ਝੱਗ ਜੀ ਬਣਾ ਕੇ ਉਹਦੀ 5-7 ਮਿੰਟ ਨਹੀਂ ਤੁਸੀਂ ਸਿਰ 'ਚ ਪਾਣੀ ਪਾਉਣਾ, ਇੰਨੇ ਪਿੰਡਾਂ ਪੁੱਡਾ ਨਹਾਈ ਜਦੋਂ ਟੱਬਾਂ ਬਹਿ ਕੇ 5-7 ਮਿੰਟ ਜਦ ਹੋ ਗਏ ਫਿਰ ਆਪਣਾ ਸਿਰ ਧੋ ਲਓ। ਹਫ਼ਤੇ ਮਾ ਤੁਸੀਂ 2-3 ਵਾਰੀ ਐਂ ਕਰੋ, ਮਹੀਨੇ ਕੁ ਮਥਾਰੀ ਐਂ 4-5 ਵੀਕਾਂ ਮਥਾਰੀ ਸਿੱਕਰੀ ਐਨ ਆਪਣੇ ਠੀਕ ਹੋ ਜਾਂਦੀ ਜੀ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈਗੀ, ਉਹ ਆਪਣੇ ਤੇਜ਼ ਪੱਤਰ ਜਿਹੜੇ ਹੁੰਦੇ ਤੇਜ਼ ਪੱਤਰ, ਉਹ ਤੁਸੀਂ ਉਹਨੇ 2-3 ਮੂੰਹਾਂ ਪਾ ਕੇ ਉਹ ਹੌਲੀ ਹੌਲੀ ਆਪਣੇ ਚੂਸੀ ਗਏ, ਉਹਦੇ ਨਾਲ ਠੀਕ ਹੋ ਜੂਗੀ ਜੀ ਸਾਰੀ। ਨਹੀਂ ਤਾਂ ਆਪਣੇ 2 ਲੌਂਗ ਮੂੰਹਾਂ ਪਾ ਕੇ ਹੌਲੀ ਹੌਲੀ 2 ਲੌਂਗ ਪਾ ਲਏ, 1 ਅੱਧੀ ਇਲਾਇਚੀ ਪਾ ਲਈ, ਉਹ ਆਪਣੇ ਉਹ ਚੂਸੀ ਗਏ, ਮੂੰਹਾਂ ਪਾ ਕੇ ਚੱਬੀ ਗਏ ਹੌਲੀ ਹੌਲੀ, ਉਹਦੇ ਨਾਲ ਸਾਰੀ ਠੀਕ ਹੋ ਜੂਗੀ। ਨਹੀਂ ਤਾਂ ਜਿਹੜੀ ਮਲੱਠੀ ਹੁੰਦੀ ਹੈ, ਮਲੱਠੀ ਦੀ ਗੱਠੀ ਪਾ ਕੇ ਮੂੰਹਾਂ ਤੁਸੀਂ ਚੂਸ ਕਰਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਆਪਣੇ ਸੁੰਡ ਤੇ ਜਾਇਫਲ, ਤੁਲਸੀ, ਸਫੇਦ ਇਲਾਇਚੀ, ਇਹ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ। ਕੁੱਟ ਪੀਸ ਕੇ ਇਹਨਾਂ ਨੂੰ ਅੱਧਾ ਚਮਚਾ ਤੁਸੀਂ ਮੂੰਹਾਂ ਪਾ ਕੇ ਆਪਣੇ ਉਹ ਲੈ ਚੂਸੀ ਗਏ। ਜਾਂ ਫਿਰ ਤੁਸੀਂ ਆਪਣੇ ਨਿੰਬੂ ਦੇ ਪਾਣੀ ਦੇ ਇਹਦੇ ਵਿੱਚ ਗਲਾਸ ਲੈ ਕੇ ਪਾਣੀ ਅੱਧਾ ਨਿੰਬੂ ਛੁੱਟ ਕੇ ਉਹਦੇ ਕੋਲੀਆਂ ਕਰ ਸਕਦੇ ਹੈਗੇ, ਉਹਦੇ ਨਾਲ ਵੀ ਠੀਕ ਰਹੂਗੀ ਤੁਹਾਨੂੰ। ਜਾਂ ਫਿਰ ਨਹੀਂ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਉਹ ਤੇ ਥੋੜ੍ਹੀ ਜਿਹੀ ਅਦਰਕ ਦੀ ਗੱਠੀ, ਇਹ ਪਾਣੀ ਮੈਂ ਉਬਾਲ ਕੇ ਐਨ ਚੰਗੀ ਤਰ੍ਹਾਂ 10 ਕੁ ਮਿੰਟ ਉਬਾਲ ਕੇ ਉਹ ਪਾਣੀ ਨਾਲ ਤੁਸੀਂ ਕੋਲੀਆਂ ਕਰੀ ਚੱਲੋ, ਉਹਦੇ ਨਾਲ ਵੀ ਸਾਰੀ ਆਪਣੇ ਹੋ ਜੂਗੀ। ਜੇ ਤੁਹਾਨੂੰ ਲੱਗਦਾ ਵੀ ਕਬਜ਼ ਹੈਗੀ, ਟੱਟੀ ਨਹੀਂ ਆਉਂਦੀ ਹੈਗੀ, ਉਹਦੇ ਨਾਲ ਵੀ ਹੋ ਜਾਂਦਾ ਜੀ ਫਰਕ। ਉਹਦੇ ਨਾਲ ਵੀ ਬੈਡ ਸਮੈਲ ਲੱਗ ਜਾਂਦੀ, ਮੂੰਹ 'ਚ ਆਉਣ ਜਾਂਦਾ, ਸੜ ਪੈ ਜਾਂਦਾ। ਉਹਦੇ ਵਾਸਤੇ ਤੁਸੀਂ ਲੈਣਾ ਹੈਗਾ ਆਪਣੇ ਕੈਸਟਰ ਆਇਲ, ਅਰੰਡੀ ਦਾ ਤੇਲ ਜਿਹਨੂੰ ਕਹਿੰਦੇ ਹੈਗੇ, ਉਹ ਤੁਸੀਂ 2 ਚਮਚੇ ਕੋਸੇ ਦੁੱਧ ਮਾ ਪਾ ਕੇ ਉਹ ਪੀ ਲਿਓ ਰਾਤ ਨੂੰ ਸੌਣ ਲੱਗੇ। ਉਹਦੇ ਨਾਲ ਵੀ ਸਾਰੇ ਹਫ਼ਤਾ 2 ਹਫ਼ਤੇ ਆਪਣੇ ਯੂਜ਼ ਕਰੋ ਉਹਨੂੰ, ਉਹਦੇ ਨਾਲ ਵੀ ਆਪਣੇ ਠੀਕ ਹੋ ਜੂਗੀ। ਫਿਰ ਮਨੱਕੇ ਤੁਸੀਂ 5-6 ਮਨੱਕੇ ਉਹ ਤੁਸੀਂ ਰੋਜ਼ ਖਾ ਲਿਆ ਕਰੋ, 2 ਮਨੱਕੇ ਪਾ ਕੇ ਮੂੰਹਾਂ ਚੂਸੀ ਗਏ। ਜਾਂ ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਸੌਂਫ ਦਾ ਚਮਚਾ ਮੂੰਹਾਂ ਪਾ ਕੇ ਉਹੀ ਹੌਲੀ ਹੌਲੀ ਚੱਬ ਕੇ ਉਹ ਕਰਦੇ ਕਰੋ, ਕਹਿੰਦੇ ਥੋੜ੍ਹੀ ਕਬਜੀ ਦੀ ਵੀ ਸ਼ਿਕਾਇਤ ਹੈ ਜਿਹੜੀ ਦੂਰ ਹੋ ਜੂਗੀ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਸਿੱਕਰੀ ਹੈਗੀ,
ਸਿੱਕਰੀ ਤਾਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਨੂੰ ਨਿਚੋੜ ਕੇ ਉਹ ਮਲ ਕਰੋ, ਜਾਂ ਫਿਰ ਤੁਸੀਂ ਔਲੇ ਜਿਹੜੇ ਹੁੰਦੇ ਸੁੱਕੇ ਔਲੇ ਉਹਨਾਂ ਨੂੰ ਪਾਣੀ ਭਿਓ ਕੇ ਰੱਖ ਲਓ, ਮਸਲ ਕੇ ਸਵੇਰ ਨੂੰ ਐਨ ਫੁੱਲ ਜੂਗੇ ਉਹਨੂੰ ਮਸਲ ਕੇ ਉਹਦਾ ਤਾਂ ਥੋੜ੍ਹਾ ਪੇਸਟ ਜਿਹਾ ਬਣਾ ਲਿਓ। ਉਹ ਪੇਸਟ ਲਗਾ ਕੇ ਤੁਸੀਂ ਆਪਣੇ ਫਿਰ ਸਿਰ 'ਚ ਲਗਾ ਦੇਣਾ ਉਹ ਪੇਸਟ, ਫਿਰ ਅੱਧ ਕੁ ਘੰਟੇ ਬਾਅਦ ਤੁਸੀਂ ਨਹਾ ਲਿਆ ਕਰੋ, ਉਹਦੇ ਨਾਲ ਵੀ ਹਟ ਜਾਂਦੀ ਸਿੱਕਰੀ। ਜਾਂ ਨਹੀਂ ਤਾਂ ਜਿਹੜੇ ਰੀਠੇ ਹੁੰਦੇ ਰੀਠੇ ਉਹਨਾਂ ਦੀ ਛਿਲਕਾਂ ਤੋੜ ਕੇ ਉਹਨਾਂ ਦੀ ਛਿਲਕਾਂ ਅੱਡ ਕਰ ਦੇਣੀਆਂ ਹੈਗੀਆਂ। ਇੱਕ ਚਮਚਾ ਉਹਦਾ ਛਿਲਕਾਂ ਦਾ ਪਾਊਡਰ ਜਿਹਾ ਬਣਾ ਲਓ, ਭਾਵੇਂ ਇੱਕ ਚਮਚਾ ਪਾਊਡਰ ਦਾ, ਅਤੇ ਪਾਣੀ ਦੇ ਵਿੱਚ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਲਓ, ਘੰਟੇ ਅੱਧ ਘੰਟੇ ਬਾਅਦ ਨਹਾ ਦਿਓ, ਉਹਦੇ ਨਾਲ ਵੀ ਸਿੱਕਰੀ ਸਾਰੀ ਦੂਰ ਹੋ ਜੂਗੀ।